ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਖਬਰ 'ਤੇ ਨਜ਼ਰ ਅਤੇ ਮੇਰੇ ਨਾਲ ਅੱਜ ਦੇ ਸ਼ਨੀਚਰਵਾਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਨਛੱਤਰ ਸਿੰਘ ਸੰਘਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਮਿੰਟੂ ਜੀ ਦੱਸਿਓ ਵੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਕਿਹੜੀਆਂ ਅਹਿਮ ਖਬਰਾਂ ਜਿਹੜੀਆਂ ਹੋ ਰਹੀਆਂ, ਅਤੇ ਅੱਜ ਦੀ ਵੱਡੀ ਖਬਰ ਜਿਹੜੀ ਆ ਉਹ ਕੀ ਸੀ? ਜੀ, ਕਰੋਨਾ ਤੋਂ ਇਲਾਵਾ ਜੇ ਅੱਜ ਦੀ ਸਭ ਤੋਂ ਵੱਡੀ ਖਬਰ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਪਰਸਪੈਕਟਿਵ ਦੇ ਨਾਲ ਹੀ ਵੇਖਣ ਵਾਲੀ ਆ, ਕਿਉਂਕਿ ਪੰਜਾਬ ਦੀ ਖੇਤੀ ਨਾਲ ਜੁੜੀ ਆ। ਵੈਸੇ ਤਾਂ ਉਹ ਸਾਰੇ ਮੁਲਕ ਨਾਲ ਜੁੜੀ ਆ, ਕਿਉਂਕਿ ਕੇਂਦਰ ਸਰਕਾਰ ਨੇ ਪਿੱਛੇ ਜੇ ਨਵਾਂ ਆਰਡੀਨੈਂਸ ਲਿਆਂਦਾ ਖੇਤੀਬਾੜੀ ਨੂੰ ਲੈ ਕੇ, ਉਹਦੇ ਬਾਬਤ ਆਪਾਂ ਕਈ ਦਫਾ ਗੱਲ ਕੀਤੀ ਆ। ਤਾਂ ਹੁਣ ਕਈ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਇਹਦੇ ਬਰਖਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਵਾ। ਬਹੁਤ ਰੱਜ ਕੇ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਹੈ ਇਸ ਮੁੱਦੇ 'ਤੇ। ਅਕਾਲੀ ਦਲ ਖਾਸ ਤੌਰ 'ਤੇ ਪ੍ਰੈਸ਼ਰਾਈਜ਼ ਹੈ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਰੋਧੀ ਧਿਰਾਂ ਵੱਲੋਂ ਕਿ ਕਿਸੇ ਤਰੀਕੇ ਦੇ ਨਾਲ ਇਹ ਸਾਰਾ ਕੁਛ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੇਂਦਰ ਸਰਕਾਰ ਅਤੇ ਅਕਾਲੀ ਦਲ ਦੇ ਮੋਢਿਆਂ 'ਤੇ ਪਾ ਕੇ ਉਹਨਾਂ ਨੂੰ ਜ਼ਬਰਦਸਤ ਤਰੀਕੇ ਨਾਲ ਦਬਾ ਕੇ ਉਸ ਤੋਂ ਬਾਅਦ ਇਹ ਫੈਸਲਾ ਬਦਲਾਇਆ ਜਾਵੇ। ਸੋ ਸਫਲਤਾ ਕਿਹਨੂੰ ਮਿਲਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ। ਖੈਰ, ਜੇ ਕਰੋਨਾ ਦੇ ਨਾਲ ਜੁੜੀਆਂ ਆਪਾਂ ਖਬਰਾਂ ਦੀ ਗੱਲ ਕਰੀਏ, WHO ਨੇ ਕਿਹਾ ਕਿ ਕਰੋਨਾ ਪ੍ਰਕੋਪ ਦੇ ਨਾਲ ਡਿਲੀਵਰੀ ਦੇ ਦੌਰਾਨ ਮੌਤਾਂ ਦੇ ਮਾਮਲੇ ਜਿਹੜੇ ਆ ਦੁਨੀਆ ਭਰ 'ਚ ਵੱਧ ਰਹੇ ਆ। ਇਹ ਚਿੰਤਾਜਨਕ ਗੱਲ ਆ। ਸ਼ਾਹਿਦ ਅਫਰੀਦੀ ਜਿਹੜਾ ਕਿ ਉੱਥੇ ਆਪਣੇ ਮੁਲਕ ਦੇ ਵਿੱਚ ਬਹੁਤ ਵੱਧ ਕੇ ਚੜ੍ਹ ਕੇ ਕੰਮ ਕਰਦਾ ਪਿਆ ਸੀਗਾ, ਖਾਸ ਤੌਰ 'ਤੇ COVID-19 ਦੀ ਲੜਾਈ ਦੇ ਵਿੱਚ। ਉਹਨਾਂ ਵਾਸਤੇ ਉਹ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਰੋਲ ਮਾਡਲ ਬਣ ਕੇ ਸਾਹਮਣੇ ਆਇਆ ਸੀਗਾ। ਬਹੁਤ ਗਰੀਬਾਂ ਦੀ ਇਮਦਾਦ ਕਰ ਰਿਹਾ ਸੀ, ਲੋੜਵੰਦਾਂ ਦੀ ਇਮਦਾਦ ਕਰ ਰਿਹਾ ਸੀ। ਤਾਂ ਉਹਨੇ ਖੁਦ ਇਸ ਗੱਲ ਨੂੰ ਮੰਨਿਆ ਵਾ ਕਿ ਉਹ ਕਰੋਨਾ ਪੋਜ਼ੀਟਿਵ ਹੈ, ਅਤੇ ਉਹਨੇ ਕਿਹਾ ਕਿ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਆ। ਵੈਸੇ ਸ਼ਾਹਿਦ ਅਫਰੀਦੀ ਇੱਧਰ ਵੀ ਮਕਬੂਲ ਆ, ਐਸੀ ਗੱਲ ਨਹੀਂ। ਕਿਸੇ ਸਮੇਂ ਬਹੁਤ ਜ਼ਬਰਦਸਤ ਪਲੇਅਰ ਸੀਗਾ। ਤਾਂ ਸ਼ਾਹਿਦ ਅਫਰੀਦੀ ਪੂਰੀ ਦੁਨੀਆ ਦੇ ਵਿੱਚ ਹੀ ਮਕਬੂਲ ਚਿਹਰਾ ਹੈ। ਪਰ ਥੋੜ੍ਹੇ ਦਿਨ ਪਹਿਲਾਂ ਕੰਟਰੋਵਰਸੀ ਵੀ ਹੋਈ ਸੀਗੀ, ਕਿਉਂਕਿ ਸ਼ਾਹਿਦ ਅਫਰੀਦੀ ਖੁੱਲ੍ਹ ਕੇ ਬੋਲਦਾ ਤਾਂ ਉਹਦਾ ਪ੍ਰਤੀਕਰਮ ਵੀ ਇੱਥੋਂ ਖੁੱਲ੍ਹ ਕੇ ਆਉਂਦਾ। ਸਾਊਦੀ ਅਰਬ ਦੇ ਵਿੱਚੋਂ ਪਹਿਲੀ ਵਾਰ ਇਹ ਵੱਡੀ ਖਬਰ ਆ ਰਹੀ ਆ ਕਿ ਹਜ ਯਾਤਰਾ ਜਿਹੜੀ ਉਹ ਰੱਦ ਕੀਤੀ ਜਾ ਸਕਦੀ ਆ। ਤਾਂ ਸਾਊਦੀ ਅਰਬ ਦੇ ਵਿੱਚੋਂ ਇਹ ਪਹਿਲੀ ਐਸੀ ਖਬਰ ਹੈ ਜਿਹਨੂੰ ਆਪਾਂ ਕਹੀਏ ਕਿ ਹਜ ਨਾਲ ਜੁੜੀ ਹੈ ਅਤੇ ਬਹੁਤ ਵੱਡੀ ਆ ਕਿ ਹਜ ਯਾਤਰਾ ਰੱਦ ਕੀਤੀ ਜਾ ਸਕਦੀ ਹੈ। ਜੇ ਕੌਮੀ ਪੱਧਰ ਦੀਆਂ ਖਬਰਾਂ ਦੀ ਗੱਲ ਕਰੀਏ, ਦੇਸ਼ 'ਚ ਕਰੋਨਾ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਕਰ ਗਈ ਆ, ਅਤੇ ਇੰਡੀਆ ਹੁਣ ਟੌਪ 5 ਦੇਸ਼ਾਂ ਦੇ ਵਿੱਚ ਪਹੁੰਚ ਚੁੱਕਿਆ ਜਿਹੜੇ ਅੰਕੜੇ ਬੋਲਦੇ ਆ। ਔਰ ਇਸ ਤੋਂ ਇਲਾਵਾ ਵੱਡੀ ਖਬਰ ਇਹ ਆ ਰਹੀ ਆ ਕਿ ਮੁੱਖ ਮੰਤਰੀਆਂ ਨਾਲ ਚਰਚਾ ਕਰ ਸਕਦੇ ਆ PM ਸਾਹਿਬ। ਤਾਂ ਇਹਦਾ ਮਤਲਬ ਇਹ ਹੈ ਕਿ ਲੋਕਡਾਊਨ ਦੁਬਾਰਾ ਲੱਗ ਸਕਦਾ ਪੂਰੇ ਮੁਲਕ ਦੇ ਵਿੱਚ, ਜਾਂ ਹੋਰ ਸਖਤੀ ਕੀਤੀ ਜਾ ਸਕਦੀ, ਜਾਂ ਹੋਰ ਵਿਅੰਤਾਂ ਵਿਚਾਰੀਆਂ ਜਾ ਸਕਦੀਆਂ। ਇਸ ਤਰ੍ਹਾਂ ਜੇ ਆਪਾਂ ਗੱਲ ਕਰੀਏ, ਸਿਹਤ ਮੰਤਰਾਲੇ ਨੇ ਇੱਕ ਬਿਆਨ ਦਿੱਤਾ। ਉਹ ਕਹਿੰਦੇ ਆ ਕਿ COVID-19 ਦੇ ਮਾਮਲੇ ਜਿਹੜੇ ਆ ਹੁਣ ਦੁੱਗਣੇ ਹੋਣ 'ਚ 17.5 ਦਿਨਾਂ ਦਾ ਸਮਾਂ ਲੱਗ ਰਿਹਾ, ਜਿਹੜਾ ਕਿ ਪਹਿਲਾਂ 15 ਦਿਨ ਦਾ ਹੋ ਗਿਆ ਸੀਗਾ। ਮਤਲਬ ਉਹ ਕਹਿ ਰਹੇ ਆ ਕਿ ਦੁੱਗਣੇ ਹੋਣ 'ਚ ਹੁਣ ਸਮਾਂ ਜ਼ਿਆਦਾ ਲੱਗ ਰਿਹਾ। ਪਰ ਇਹ ਵੀ ਦੱਸਣ ਦੀ ਲੋੜ ਹੈ ਨਾ ਕਿ ਪਹਿਲਾਂ 500 ਤੋਂ 1000 ਹੋਣੇ ਸਨ, 1000 ਤੋਂ 2000 ਹੋਣੇ ਸਨ, ਅਤੇ ਹੁਣ ਲੱਖ ਤੋਂ 2 ਲੱਖ ਹੋ ਰਿਹਾ, ਅਤੇ 2 ਲੱਖ ਤੋਂ 3 ਲੱਖ ਜਾਂ 4 ਲੱਖ ਅੱਗੇ ਹੋਣੇ ਆ। ਸੋ ਇਹ ਵੀ ਦੱਸਣ ਦੀ ਜ਼ਰੂਰਤ ਹੈ, ਵਿਚਾਰਨ ਦੀ ਜ਼ਰੂਰਤ ਆ। ਮੱਧ ਪ੍ਰਦੇਸ਼ ਦੇ 462 ਪਿੰਡਾਂ ਦੇ ਵਿੱਚ 951 ਲੋਕ ਹੁਣ ਤੱਕ ਪੀੜਤ ਹੋ ਚੁੱਕੇ ਆ। 32 ਲੋਕਾਂ ਦੀ ਮੌਤ ਹੋਈ ਆ। ਯਾਨੀ ਇਹ ਬਿਮਾਰੀ ਜਿਹੜੀ ਆ ਪਸਰਦੀ ਹੁਣ ਪਿੰਡਾਂ ਵੱਲ ਵੀ ਤੁਰਦੀ ਪਈ ਆ। ਅਤੇ ਮੈਂ ਸ਼ੁਰੂ ਦੇ ਵਿੱਚੋਂ ਹੀ ਇਹ ਗੱਲ ਆਖੀ ਸੀਗੀ ਜਦੋਂ ਇਹ ਕਰੋਨਾ ਆ ਰਿਹਾ ਸੀਗਾ ਇੰਡੀਆ ਦੇ ਵਿੱਚ, ਕਿ ਜੇ ਇਹ ਬਿਮਾਰੀ ਚੱਲ ਜਾਂਦੀ ਆ ਪਿੰਡਾਂ ਦੇ ਵਿੱਚ, ਤਾਂ ਪਿੰਡਾਂ ਦੇ ਵਿੱਚ
ਫਿਰ ਤਬਾਹੀ ਜਿਹੜੀ ਆ ਉਹ ਛੇਤੀ ਰੁਕੇਗੀ ਨਹੀਂ, ਕਿਉਂਕਿ ਪਿੰਡਾਂ ਦੇ ਵਿੱਚ ਬਜ਼ੁਰਗ ਵੀ ਬਹੁਤ ਹੁੰਦੇ ਆ, ਪਿੰਡਾਂ ਦੇ ਲੋਕ ਜਿਹੜੇ ਆ ਆਮ ਤੌਰ 'ਤੇ ਵੇਖੀਏ ਤਾਂ ਅੱਜ ਕੱਲ੍ਹ ਮਰੀਜ਼ ਵੀ ਬਹੁਤ ਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਕਰੋਨਾ ਵਾਇਰਸ ਦੇ ਮਰੀਜ਼ਾਂ ਵਾਸਤੇ ਇੱਕ ਰਾਹਤ ਵੀ ਆ, ਹੁਣ ਟੈਲੀਮੈਡੀਸਨ ਵੀ ਸਿਹਤ ਬੀਮੇ 'ਚ ਸ਼ਾਮਲ ਕਰ ਲਈ ਹੈ। ਟੈਲੀਮੈਡੀਸਨ ਜੋ ਟਰਮ ਯੂਜ਼ ਕੀਤੀ ਜਾਂਦੀ ਆ, ਉਹ ਜਿੱਦਾਂ ਤੁਸੀਂ ਔਨਲਾਈਨ ਡਾਕਟਰੀ ਸਹਾਇਤਾ ਲੈਂਦੇ ਹੋ WhatsApp ਦੇ ਜ਼ਰੀਏ ਜਾਂ ਹੋਰ ਕਿਸੇ ਵੀ ਸਾਧਨ ਦੇ ਜ਼ਰੀਏ, ਤਾਂ ਉਹ ਵੀ ਜੇ ਤੁਹਾਡਾ ਇਲਾਜ ਚੱਲਦਾ ਜਾਂ ਤੁਹਾਡੇ ਨਾਲ ਸਲਾਹ ਮਸ਼ਵਰਾ ਕਰਦੇ ਆ ਡਾਕਟਰ, ਤਾਂ ਉਹ ਵੀ ਸਿਹਤ ਬੀਮੇ 'ਚ ਸ਼ਾਮਲ ਕੀਤਾ ਜਾਏਗਾ। ਇਸ ਤੋਂ ਇਲਾਵਾ ਏਸ਼ੀਆ ਨੇ ਨਵੀਂ ਪਹਿਲ ਕੀਤੀ ਆ, 50,000 ਡਾਕਟਰ ਹੁਣ ਮੁਫਤ ਸਫ਼ਰ ਕਰਨਗੇ ਉਹਦੇ 'ਚ। ਇਸ ਤੋਂ ਇਲਾਵਾ ਦਿੱਲੀ 'ਚ ਕਰੋਨਾ ਦਾ ਗੰਭੀਰ ਸੰਕਟ ਹੈ ਜਿਹੜਾ ਉਹ ਬਰਕਰਾਰ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਹਰ ਤੀਜੇ ਵਿਅਕਤੀ ਦੀ ਇੱਥੇ ਰਿਪੋਰਟ ਜਿਹੜੀ ਆ ਪੋਜ਼ੀਟਿਵ ਆ ਰਹੀ ਆ। ਨਿੱਜੀ ਹਸਪਤਾਲਾਂ ਨੇ ਦਿੱਲੀ ਦੇ ਵਿੱਚ ਇੱਕ ਰੇਟ ਲਿਸਟ ਜਾਰੀ ਕੀਤੀ ਹੈ, ਖਾਸ ਤੌਰ 'ਤੇ ਇੱਕ ਹਸਪਤਾਲ ਨੇ, ਉਹਨਾਂ ਨੇ 25 ਤੋਂ 72,000 ਦਾ ਰੇਟ ਦੱਸਿਆ। ਸੋ ਨਿੱਜੀ ਹਸਪਤਾਲਾਂ ਨੇ ਆਪਣੀ ਰੇਟ ਲਿਸਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਹੈ, ਪਰ ਮੇਰੇ ਖਿਆਲ ਦੇ ਨਾਲ ਗਰੀਬ ਵਾਸਤੇ ਇਹ ਬਹੁਤ ਵੱਡੀ ਰਕਮ ਹੈ। 25,000 ਵੀ ਪਰ ਡੇ ਦਾ ਬਹੁਤ ਜ਼ਿਆਦਾ ਹੈ। ਮਹਾਰਾਸ਼ਟਰ ਦੇ ਵਿੱਚੋਂ ਇੱਕ ਖਬਰ ਆਈ ਆ, ਉਹ ਵੀ ਇਲਾਜ ਨਾਲ ਜੁੜੀ ਆ, ਕਿ ਅੱਧੇ ਰੇਟਾਂ 'ਤੇ ਕਰੋਨਾ ਟੈਸਟ ਹੋਣਗੇ। ਹੁਣ ਉਦੋਂ ਸਰਕਾਰ ਨੇ ਕਿਹਾ ਹੈ ਕਿ 2200 ਰੁਪਈਆ ਜਿਹੜਾ ਉਹ ਟੈਸਟਾਂ 'ਤੇ ਲਿਆ ਜਾਊਗਾ ਜੇ ਕੋਈ ਪ੍ਰਾਈਵੇਟ ਤੌਰ 'ਤੇ ਕਰਾਉਣਾ ਚਾਹੁੰਦਾ, ਅਤੇ 400 ਰੁਪਈਆ ਐਕਸਟਰਾ ਜੇਕਰ ਤੁਸੀਂ ਘਰੋਂ ਮਤਲਬ ਕਿ ਆਪਣੇ ਸੈਂਪਲ ਦੇਣੇ ਆ। ਇੱਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕੱਲ੍ਹ ਸਵੇਰੇ 11 ਵਜੇ LG ਦਿੱਲੀ ਦੇ ਨਾਲ ਮੀਟਿੰਗ ਦਾ ਪ੍ਰੋਗਰਾਮ ਬਣਾਇਆ, ਅਤੇ ਕੇਜਰੀਵਾਲ ਵੀ ਨਾਲ ਹੋਣਗੇ, ਤਿੰਨੋਂ ਬੈਠ ਕੇ ਵਿਚਾਰਾਂ ਕਰਨਗੇ। ਸੋ ਸਥਿਤੀਆਂ ਜਿਹੜੀਆਂ ਹੱਥੋਂ ਨਿਕਲ ਰਹੀਆਂ ਨੇ, ਤਾਂ ਹੀ ਹੱਥਾਂ ਦੀ ਪੈਰਾਂ ਦੀ ਪਈ ਹੋਈ ਆ। ਉੱਤਰਾਖੰਡ ਦੇ ਵਿੱਚੋਂ ਇੱਕ ਬੜੀ ਮੈਂ ਕਹੂੰਗਾ ਕਿ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ। ਕਰੋਨਾ ਪੋਜ਼ਿਟਿਵ ਹੋਣ ਦੇ ਸ਼ੱਕ ਦੇ ਵਿੱਚ ਪ੍ਰੈਗਨੈਂਟ ਔਰਤ ਨੂੰ 4 ਹਸਪਤਾਲਾਂ 'ਚੋਂ ਮੋੜ ਦਿੱਤਾ ਗਿਆ। ਜੁੜਵਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ, ਅਤੇ ਮਾਂ ਤੇ ਮਰੀ ਮੇਰੇ ਖਿਆਲ ਦੇ ਨਾਲ ਬੱਚੇ ਵੀ ਜਿਹੜੇ ਆ ਉਹ ਵੀ ਚੱਲ ਵਸੇ। ਸੋ ਬਹੁਤ ਮੈਂ ਕਹੂੰਗਾ ਕਿ ਇਸ ਮਾਮਲੇ ਦੇ ਵਿੱਚ ਸਾਡੀ ਇੱਥੇ ਗੈਰ ਗੰਭੀਰਤਾ ਹੈ ਕਿ ਲੋਕਾਂ ਨੂੰ ਹਸਪਤਾਲਾਂ 'ਚੋਂ ਇਲਾਜ ਤੋਂ ਹੀ ਨਾ ਕੀਤੀ ਜਾ ਰਹੀ ਹੈ। 4 ਮੌਤਾਂ ਹੋਈਆਂ ਨੇ ਇਸ ਤਰ੍ਹਾਂ। ਤਾਂ ਮਣੀਪੁਰ ਦੇ ਵਿੱਚੋਂ 2 ਨੌਜਵਾਨ ਜਿਹੜੇ ਆ ਉਹ ਆਪੋ ਆਪਣੀਆਂ ਮਹਿਬੂਬਾਂ ਨੂੰ ਮਿਲਣ ਭੱਜ ਗਏ ਕੁਆਰੰਟੀਨ ਸੈਂਟਰ ਤੋਂ, ਅਤੇ ਕੁਛ ਦਿਨਾਂ ਬਾਅਦ ਜਦੋਂ ਵਾਪਸ ਆਏ ਤੇ ਸ਼ਰਾਬ, ਭੰਗ, ਸਿਗਰਟ, ਪਤਾ ਨਹੀਂ ਕਿਆ ਕੁਛ ਨਾਲ ਲੈ ਆਏ, ਕੋਟਾ ਨਾਲ ਲੈ ਆਏ ਤਾਂ ਫੜੇ ਗਏ ਆ। ਇੱਧਰ ਇੱਕ ਅੱਛੀ ਖਬਰ ਹੈ, ਮੁਸਲਿਮ ਸ਼ਖਸ ਨੇ ਇੱਕ ਇਜਾਦ ਕੀਤਾ ਹੈ ਸੈਂਸਰ, ਮਤਲਬ ਜਿੱਦਾਂ ਗਾਈਡਲਾਈਨ ਹੈ ਗ੍ਰਹਿ ਮੰਤਰਾਲੇ ਦੀ ਕਿ ਜਿੱਦਾਂ ਮੰਦਰ ਦੇ ਵਿੱਚ ਕੋਈ ਘੰਟਾ ਲੱਗਿਆ ਤਾਂ ਉਹਨੂੰ ਹੱਥ ਨਹੀਂ ਟੱਚ ਕਰ ਸਕਦਾ ਕੋਈ, ਤਾਂ ਇਹਨਾਂ ਨੇ ਇੱਕ ਸੈਂਸਰ ਇਜਾਦ ਕੀਤਾ ਹੈ, ਨਾਰੂ ਭਾਈ ਇਹਨਾਂ ਦਾ ਨਾਮ ਆ। ਤਾਂ ਜਿਹੜਾ ਕਿ 1.5 ਫੀਟ ਤੋਂ ਮਤਲਬ ਕਿ 1.5 ਫੀਟ ਦੂਰ ਹੱਥ ਰੱਖੋਗੇ ਤਾਂ ਉਹ ਸੈਂਸਰ ਜਿਹੜਾ ਘੰਟਾ ਆਪੇ ਵਜਾ ਦੇਗਾ। ਮੰਦਸੌਰ ਦੇ ਨੇ ਇਹ, ਅਤੇ ਦੂਜੀ ਜਮਾਤ ਫੇਲ ਨੇ। ਕਮਾਲ ਦੀ ਗੱਲ ਹੈ, ਮੁਸਲਿਮ ਸ਼ਖਸ ਨੇ ਐਸਾ ਕਾਰਨਾਮਾ ਕੀਤਾ ਕਿ ਸਾਰੇ ਸਜਦਾ ਕਰ ਰਹੇ ਨੇ, ਸਲੂਟ ਕਰ ਰਹੇ ਨੇ। ਜੇ ਪੰਜਾਬ ਦੀ ਗੱਲ ਕਰੀਏ, ਅੱਜ ਵੀ ਕਰੋਨਾ ਦੇ ਨਾਲ 4 ਮੌਤਾਂ ਹੋਈਆਂ ਨੇ। ਇਹ ਅੰਕੜਾ ਜਿਹੜਾ ਉਹ ਸ਼ਾਮੀ 5-6 ਵਜੇ ਤੱਕ ਦਾ ਸੀਗਾ, ਉਸ ਤੋਂ ਬਾਅਦ ਕੋਈ ਅਪਡੇਸ਼ਨ ਹੋਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਤਰਨਤਾਰਨ 'ਚ ਅੱਜ ਕਰੋਨਾ ਨਾਲ ਦੂਜੀ ਮੌਤ ਹੋਈ ਹੈ। ਤਰਨਤਾਰਨ ਉਹ ਜ਼ਿਲ੍ਹਾ ਜਿਹੜਾ ਬਹੁਤ ਦੇਰ ਤੱਕ ਬਚਿਆ ਰਿਹਾ ਅਤੇ ASI ਨੇ ਦਮ ਤੋੜਿਆ। ਇਸੇ ਤਰ੍ਹਾਂ ਕਰੋਨਾ ਮਹਾਂਮਾਰੀ ਦੇ ਦੌਰਾਨ ਹੁਸ਼ਿਆਰਪੁਰ ਦੇ ਵਿੱਚ ਹੋਮਗਾਰਡ ਦੇ ਇੱਕ ਜਵਾਨ ਦੀ ਮੌਤ ਹੋਈ ਆ। ਸੋ ਇਹ ਵੀ ਕਰੋਨਾ ਵਾਰੀਅਰ ਹੀ ਗਿਣਿਆ ਜਾਣਾ ਚਾਹੀਦਾ। ਹੋਮਗਾਰਡ ਦੇ ਜਵਾਨਾਂ ਦੀ ਤਾਂ ਵੈਸੇ ਵੀ ਤਨਖਾਹ ਬਹੁਤ ਘੱਟ ਆ, ਇਹਦੇ ਪਰਿਵਾਰ ਨੂੰ ਵੀ ਹੁਣ 50 ਲੱਖ ਰੁਪਈਆ ਦੇਣ ਤੇ ਤਾਂ ਗੱਲ ਬਣਦੀ ਹੈ। ਦੂਜੇ ਪਾਸੇ ਸ਼ਹਿਰ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਜਲੰਧਰ ਭਾਜਪਾ ਨੇ ਮੇਅਰ ਤੇ ਵਿਧਾਇਕਾਂ ਦੇ ਅਸਤੀਫੇ ਮੰਗੇ ਆ, ਪਰ ਇਹਨਾਂ ਨੂੰ ਅਸਤੀਫੇ ਸਭ ਤੋਂ ਪਹਿਲਾਂ ਗੁਜਰਾਤ 'ਚੋਂ ਲੈਣੇ ਚਾਹੀਦੇ ਆ, ਫਿਰ ਇਸ ਤੋਂ ਇਲਾਵਾ UP 'ਚੋਂ ਵੀ ਲੈਣੇ ਚਾਹੀਦੇ ਆ, ਜਿੱਥੇ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਚੱਲਦੀਆਂ ਅਤੇ ਹਾਲਾਤ ਜਿੱਥੇ ਬਹੁਤ ਜ਼ਿਆਦਾ ਗੰਭੀਰ ਨੇ। ਸੋ ਇੱਥੇ ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ, ਰਲ ਮਿਲ ਕੇ ਸਾਰਿਆਂ ਨੂੰ ਆਪੋ ਆਪਣੇ ਹਾਲਾਤ ਜਿਹੜੇ ਆ ਉਹ ਸੁਧਾਰਨੇ ਚਾਹੀਦੇ ਆ। ਇਹ ਤੋਂ ਅੱਗੇ ਜੇ ਗੱਲ ਕਰੀਏ ਆਪ ਨੂੰ, ਜੇ ਕਿ ਇੱਕ ਹੋਰ ਮੈਂ ਸਮਝਦਾ ਵਿਵਾਦ ਚਿੰਬੜਦਾ ਪਿਆ, ਕਿਉਂਕਿ ਉਹਨਾਂ ਨੇ ਬੈਠਕ ਦੌਰਾਨ ਕਹਿੰਦੇ ਆ ਕਿ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਅਤੇ ਉਹ ਡਿਸਟੈਂਸਿੰਗ ਦੀ ਬਿਲਕੁਲ ਪਾਲਣਾ ਨਹੀਂ ਕੀਤੀ। ਦੇਖੋ ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਵੀ ਬੈਠਕ ਕਰਦਾ ਆਪਣੇ ਉੱਥੇ ਬਾਦਲ ਪਿੰਡ, ਅਤੇ ਉਹਨਾਂ ਦੇ ਵੀ ਨੇੜੇ ਉੱਥੇ 10-15 ਬੰਦੇ ਬੈਠੇ ਆ, ਫੋਟੋ 'ਚ ਸਾਫ਼ ਦਿਖਾਈ ਦਿੰਦੇ ਆ। ਇੱਧਰ ਵੀ ਬੈਠੇ ਆ, ਘਰਾਂ ਦੇ ਵਿੱਚ ਵੀ ਆਯੋਜਨ ਹੁੰਦੇ ਆ। ਜੇ ਪਰਮਿਸ਼ਨ ਲੈਣ ਜਾਂਦੇ ਹੋ ਤੁਸੀਂ ਤਾਂ ਅਫਸਰ ਕੋਈ ਪਰਮਿਸ਼ਨ ਨਹੀਂ ਦਿੰਦਾ, ਤਾਂ ਫਿਰ ਲੋਕ ਕੀ ਕਰਨ ਕਿ ਜਦ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ 50 ਬੰਦੇ ਵਿਆਹ 'ਚ ਇਕੱਠੇ ਹੋ ਸਕਦੇ ਆ, ਫਿਰ ਉਹਦੇ 'ਚ ਪਰਮਿਸ਼ਨ ਲੈਣ ਦੀ ਕਿੱਥੋਂ ਗੱਲ ਆ ਗਈ? ਸਮਝ ਤੋਂ ਪਰੇ ਦੀ ਗੱਲ ਆ।
ਔਰ ਦੂਜੀ ਗੱਲ ਇਹ ਆ ਕਿ ਹਾਂ ਥੋੜ੍ਹਾ ਜਿਹਾ ਆਪਣੇ ਪੱਧਰ 'ਤੇ ਲੀਡਰਾਂ ਨੂੰ ਪਰਹੇਜ਼ ਰੱਖਣਾ ਚਾਹੀਦਾ, ਗਾਈਡ ਕਰਦੇ ਰਹਿਣਾ ਚਾਹੀਦਾ। ਤਾਂ ਇਸ ਤਰ੍ਹਾਂ ਦੀਆਂ ਜੇ ਸਿਆਸੀ ਗਤੀਵਿਧੀਆਂ ਹੁਣ ਰੋਕੀਆਂ ਤੇ ਨਹੀਂ ਜਾ ਸਕਦੀਆਂ, ਚੱਲਣਗੀਆਂ, ਪਰ ਆਪੋ ਆਪਣੇ ਥਾਂ 'ਤੇ ਚਲੋ ਜਿੰਨਾ ਵੀ ਇਕੱਠ ਹੁੰਦਾ, ਕੋਈ 10 20 50 ਬੰਦੇ ਜਿੱਥੇ ਵੀ ਜੁੜਦੇ ਆ, ਉੱਥੇ ਘੱਟੋ ਘੱਟ ਪਰਹੇਜ਼ ਜ਼ਰੂਰ ਬਣਿਆ ਰਹਿਣਾ ਚਾਹੀਦਾ। ਇੱਧਰ ਅਬੋਰ ਛੋਲੇ ਭਟੂਰੇ ਵਾਲੇ ਨੂੰ ਕਰੋਨਾ ਹੋ ਗਿਆ ਅਤੇ ਉਹਦੇ ਕੋਲ ਜਿਹੜੇ ਗਾਹਕ ਆਉਂਦੇ ਸੀ ਉਹੀ ਗਾਹਕ ਹੁਣ ਲਾਈਨ ਬਣਾ ਕੇ ਠੀਕ ਉਸੇ ਤਰ੍ਹਾਂ ਹਸਪਤਾਲ 'ਚ ਖੜ੍ਹੇ ਜਿਸ ਤਰ੍ਹਾਂ ਉਹਦੀ ਰੇਹੜੀ 'ਤੇ ਖੜ੍ਹਦੇ ਹੋਣਗੇ। ਇਹ ਵੀ ਇੱਕ ਪੰਗਾ ਹੈ ਕਿ ਪਬਲਿਕ ਪਲੇਸਿਸ 'ਤੇ ਜਦੋਂ ਤੁਸੀਂ ਜਾਂਦੇ ਹੋ, ਖਾਂਦੇ ਪੀਂਦੇ ਹੋ, ਤਾਂ ਉਦੋਂ ਇਹ ਦਿੱਕਤ ਆਉਂਦੀ ਹੈ ਜੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆ ਜਾਵੇ। ਚੰਡੀਗੜ੍ਹ ਦਾ ਬੱਸ ਸਟੈਂਡ ਕਹਿੰਦੇ ਆ ਕਿ ਵੀਰਾਨ ਹੋਇਆ, 30 ਜੂਨ ਤੱਕ ਉੱਥੇ ਬੱਸ ਸੇਵਾ ਜਿਹੜੀ ਬੰਦ ਕਰ ਦਿੱਤੀ ਆ। ਅਤੇ ਜੇ ਆਪਾਂ ਗੱਲ ਕਰੀਏ, ਪੰਜਾਬ ਸਰਕਾਰ ਨੇ ਕਰੋਨਾ ਕੇਸਾਂ ਨਾਲ ਨਜਿੱਠਣ ਵਾਸਤੇ ਇੱਕ ਨੀਤੀ 'ਚ ਵੀ ਵੱਡੀ ਤਬਦੀਲੀ ਕੀਤੀ ਹੈ। ਤਬਦੀਲੀ ਇਹ ਆ ਕਿ ਜਿਨ੍ਹਾਂ ਨੂੰ ਘੱਟ ਲੱਛਣ ਹੋਣਗੇ ਜਾਂ ਲੱਛਣ ਬਿਲਕੁਲ ਨਹੀਂ ਹੋਣਗੇ, ਉਹਨਾਂ ਨੂੰ ਹਸਪਤਾਲਾਂ 'ਚ ਦਾਖਲ ਨਹੀਂ ਕੀਤਾ ਜਾਊਗਾ। 17 ਦਿਨਾਂ ਵਾਸਤੇ ਉਹਨਾਂ ਨੂੰ ਘਰ 'ਚ ਹੀ ਕੁਆਰੰਟੀਨ ਕੀਤਾ ਜਾਊਗਾ। ਅਤੇ ਇਹਦਾ ਮਤਲਬ ਇਹੋ ਆ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਜਾਪਦਾ ਕਿ ਸਾਡਾ ਜਿਹੜਾ ਸਿਹਤ ਢਾਂਚਾ ਹੈ ਉਹ ਨਾਕਾਫੀ ਸਾਬਤ ਹੋਏਗਾ ਜੇਕਰ ਅਸੀਂ ਸਾਰੇ ਮਰੀਜ਼ਾਂ ਨੂੰ ਇੱਥੇ ਹਸਪਤਾਲਾਂ 'ਚ ਦਾਖਲ ਰੱਖਾਂਗੇ। ਜੀ ਜੀ ਜੀ। ਤੇ ਅਗਲੀ ਖਬਰ ਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਕੈਪਟਨ ਨੇ ਲੈ ਆਂਦੀ ਘਰ ਘਰ ਨਿਗਰਾਨੀ ਐਪ। ਘਰ ਘਰ ਨੌਕਰੀ ਤਾਂ ਦੇ ਦਿੱਤੀ, ਹੁਣ ਘਰ ਘਰ ਨਿਗਰਾਨੀ ਵੀ ਦਿੱਤੀ ਜਾਊਗੀ। ਮਤਲਬ ਕਿ ਉਹ ਜਿਹੜੀ ਘਰ ਘਰ ਨੌਕਰੀ ਦਿੱਤੀ ਆ, ਜੇ ਉਹਦੀ ਤਨਖਾਹ ਚੋਰੀ ਹੋ ਗਈ ਤੇ ਫਿਰ ਤੇ ਬੜੀ ਮਾੜੀ ਗੱਲ ਹੋ ਜਾਣੀ ਹੈ ਨਾ, ਵੀ ਨਿਗਰਾਨੀ ਵੀ ਘਰ ਘਰ ਹੀ ਕਰਾਂਗੇ ਅਸੀਂ ਕਿ ਕੋਈ ਚੋਰ ਉਹ ਦਿੱਤੀ ਤਨਖਾਹ ਨੂੰ ਚੁੱਕ ਨਾ ਸਕੇ। ਸੋ ਐਸੀ ਥਿਊਰੀ ਲੱਗਦੀ ਆ। ਖੈਰ ਇਹ ਹਾਸਾ ਠੱਠਾ ਆ। ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੇ ਇੱਕ ਐਪ ਲਿਆਂਦੀ ਹੈ। ਐਪ ਦੇ ਜ਼ਰੀਏ ਜਿੱਦਾਂ ਆਪਾਂ ਅੱਗੇ ਵੇਖਿਆ ਨਾ ਕਿ ਕਾਂਟੈਕਟ ਟ੍ਰੇਸਿੰਗ ਐਪਸ ਬੜੀਆਂ ਕੰਮ ਕੀਤੀਆਂ ਨੇ ਕੁਛ ਦੇਸ਼ਾਂ ਦੇ ਵਿੱਚ, ਉਹਨਾਂ ਨੇ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਹੈ ਇਸ ਕਰੋਨਾ ਵਾਇਰਸ ਦੇ ਖਿਲਾਫ ਲੜਾਈ 'ਚ। ਤਾਂ ਹੁਣ ਇਹਨਾਂ ਨੇ ਇੱਕ ਐਪ ਲਿਆਂਦੀ ਆ। ਐਪ ਦਾ ਜਿਹੜਾ ਮੁੱਖ ਮਕਸਦ ਹੋਏਗਾ ਉਹ ਇਹੋ ਹੋਊਗਾ ਕਿ ਜਿੱਦਾਂ 30 ਸਾਲ ਤੋਂ ਘੱਟ ਉਮਰ ਦੇ ਜਿਹੜੇ ਹੈਗੇ ਨੇ ਨੌਜਵਾਨ ਕਹਿ ਸਕਦੇ ਹਾਂ ਜਾਂ ਬੱਚੇ ਬੱਚੀਆਂ ਜੋ ਵੀ ਹੈ, ਤਾਂ ਜੇ ਉਹਨਾਂ ਨੂੰ ਮੰਨ ਲਓ ਕਿ ਕੋਈ ਸਾਹ ਦੇ ਨਾਲ ਜੁੜੀ ਬਿਮਾਰੀ ਆ, ਜਿੱਦਾਂ ਆਪਣੇ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਵੇਖੋਗੇ ਨਾ 20-25 ਸਾਲ ਪਿਛਾਂ ਇਹ ਬਿਮਾਰੀਆਂ ਬਹੁਤ ਘੱਟ ਮਿਲਦੀਆਂ ਸਨ। ਐਲਰਜੀ ਹੋਈ, ਦਮਾ ਹੋਇਆ, ਬਹੁਤ ਘੱਟ, ਰੇਅਰ। ਪਿੰਡ 'ਚ ਕੋਈ ਇੱਕ ਦੋ ਬੰਦੇ ਭਾਵੇਂ ਦਮੇ ਵਾਲੇ ਹੋਣ ਤੇ ਨਹੀਂ। ਹੁਣ ਇਹ ਸਮੱਸਿਆ ਹੈ ਕਿ ਇੱਕ ਤੇ ਨਿਗਾਹ ਦਾ ਬੜਾ ਹੈਗਾ, ਨਿਗਾਹ ਬਹੁਤ ਛੋਟੇ ਬੱਚਿਆਂ ਦੀ ਖਰਾਬ ਹੋ ਜਾਂਦੀ ਆ। ਦੂਸਰਾ ਸਕਿਨ ਦੀ ਬੜੀ ਪ੍ਰੋਬਲਮ ਹੈ ਪੰਜਾਬ 'ਚ। ਤੀਜੀ ਚੀਜ਼ ਇਹ ਆ ਕਿ ਦਮੇ ਦੀ ਬਿਮਾਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧੀ ਹੈ। ਸਾਰੀਆਂ ਚੀਜ਼ਾਂ ਮੇਰੇ ਖਿਆਲ ਦੇ ਨਾਲ ਜੇ ਵੇਖਾਂਗੇ ਕਿ ਪੋਲਿਊਸ਼ਨ ਨਾਲ ਜ਼ਿਆਦਾ ਜੁੜੀਆਂ ਹੋਈਆਂ ਨੇ। ਤਾਂ ਇਹ ਇੱਕ ਸਮੱਸਿਆ ਹੈ ਸਾਡੇ ਪੰਜਾਬ ਦੀ। ਤਾਂ ਇਹਨਾਂ ਨੇ ਕੀ ਕਰਨਾ ਹੈ ਕਿ ਟ੍ਰੇਸਿੰਗ ਕਰਨੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਇਹ ਬਿਮਾਰੀਆਂ ਆਲਰੇਡੀ ਹੈਗੀਆਂ। ਸੋ ਇਹ ਸਾਰਾ ਕੁਛ ਹੋਊਗਾ। ਵਾਇਰਲ ਵਰਗੀਆਂ ਜੇ ਕੋਈ ਹੋਰ ਬਿਮਾਰੀਆਂ ਨੇ ਉਹ ਵੀ ਡਾਟਾ ਕਲੈਕਟ ਕੀਤਾ ਜਾਊਗਾ। ਅਸਲ ਦੇ ਵਿੱਚ ਇੱਕ ਡਾਟਾ ਬੇਸ ਬਣਾਉਣ ਜਾ ਰਹੇ ਆ। ਇਹਦੇ ਵਿੱਚ ਸਹਾਇਤਾ ਲੈਣਗੇ ਜਿਸ ਤਰ੍ਹਾਂ ਮੰਨ ਲਓ ਆਸ਼ਾ ਵਰਕਰ ਵਗੈਰਾ ਬੀਬੀਆਂ ਹੈਗੀਆਂ ਨੇ, ਉਹਨਾਂ ਦੀ ਇਹ ਸਹਾਇਤਾ ਲੈਣਗੇ। ਔਰ ਇਸ ਤੋਂ ਇਲਾਵਾ ਉਹਨਾਂ ਨੂੰ ਪੇ ਕਰਨਗੇ ਪ੍ਰਤੀ ਵਿਅਕਤੀ 4 ਰੁਪਈਏ। ਔਰ ਇਸ ਤੋਂ ਇਲਾਵਾ ਜੋ ਉਹਨਾਂ ਦਾ ਨਿਗਰਾਨ ਹੋਏਗਾ, ਮਤਲਬ ਕਿ ਜੋ ਸੁਪਰਵਾਈਜ਼ਿੰਗ ਕਰੂਗਾ, ਉਹਨੂੰ ਮੇਰੇ ਖਿਆਲ ਦੇ ਨਾਲ 500 ਰੁਪਈਆ ਦੇਣਗੇ ਵਲੰਟਰੀ ਭੱਤਾ। ਸੋ ਇਸ ਤਰ੍ਹਾਂ ਦਾ ਇੱਕ ਮੈਕੈਨਿਜ਼ਮ ਜਿਹੜਾ ਹੈ ਇਹ ਬਣਾਉਣ ਜਾ ਰਹੇ ਆ। ਤਾਂ ਹੁਣ ਦੇਖਦੇ ਹਾਂ ਕੀ ਅੱਗੇ ਬਣਦਾ। ਮੁਕੰਮਲ ਡਾਟਾ ਜਿਹੜਾ ਮੇਰੇ ਖਿਆਲ ਦੇ ਨਾਲ ਲੇਟ ਕਰ ਰਹੇ ਆ, ਜਾਂ ਤੇ ਇਹ ਸੋਚ ਕੇ ਚੱਲਿਆ ਜਾ ਰਿਹਾ। ਦੇਖੋ ਗੱਲਾਂ ਬੜੀਆਂ ਦੋ ਸਾਫ਼ ਨੇ ਕਿ ਜਾਂ ਤੇ ਲੇਟ ਲਤੀਫੀ ਆ ਕਿ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਅੱਜ ਦੇ ਦੌਰ ਦੇ ਵਿੱਚ ਉਸੇ ਵੇਲੇ ਹੀ ਨਿਰਮਿਤ ਕਰ ਲੈਣੀਆਂ ਚਾਹੀਦੀਆਂ, ਉਸੇ ਵੇਲੇ ਹੀ ਐਕਸ਼ਨ 'ਚ ਲਿਆਉਣੀਆਂ ਚਾਹੀਦੀਆਂ, ਜਿੱਦਾਂ ਡਰੋਨ ਹੋਏ, ਐਪਸ ਹੋਈਆਂ, ਜਦ ਤੁਹਾਡੇ ਬੂਹੇ ਤੇ ਪੈਂਡੇਮਿਕ ਆਇਆ ਸੀ। ਦੂਜੇ ਪਾਸੇ ਜੇ ਮੰਨ ਲਓ ਹੁਣ ਸੋਚਿਆ ਜਾ ਰਿਹਾ ਜਾਂ ਫਿਰ ਲੇਟ ਲਤੀਫੀ ਆ, ਜਾਂ ਫਿਰ ਇਹ ਸੋਚਿਆ ਜਾ ਰਿਹਾ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ, ਕਿ ਆਉਣ ਵਾਲਾ ਸਮਾਂ ਤੇਰੇ ਬਾਈ ਦਾ ਗਾਣਾ ਨਾ, ਕਿ ਆਉਣ ਵਾਲਾ ਸਮਾਂ ਨਹੀਂ ਹੈ ਬਾਈ ਦਾ, ਆਉਣ ਵਾਲਾ ਸਮਾਂ ਹੋ ਸਕਦਾ ਤਬਾਹੀ ਦਾ ਹੋਵੇ। ਸੋ ਇਸ ਕਰਕੇ ਸੋਚਿਆ ਜਾ ਰਿਹਾ, ਵਿਚਾਰਿਆ ਜਾ ਰਿਹਾ, ਕਿਉਂਕਿ ਅਕਸਰ ਆਪਾਂ ਦੇਖਿਆ CM ਸਾਹਿਬ ਦੀਆਂ ਤਕਰੀਰਾਂ ਦੇ ਵਿੱਚ ਅਕਸਰ ਉਹ ਇੱਕ ਡਰ ਦਿਖਾਉਂਦੇ ਨੇ, ਪਤਾ ਨਹੀਂ ਉਹ ਸੱਚ ਸਾਬਤ ਹੋਏਗਾ ਜਾਂ ਨਹੀਂ, ਕਿ ਭਾਈ ਅਗਸਤ ਤੱਕ, ਜੁਲਾਈ ਤੱਕ, ਕਈ ਵਾਰ ਸਤੰਬਰ ਅਕਤੂਬਰ ਤੱਕ ਵੀ ਕਹਿ ਦਿੰਦੇ ਆ ਕਿ ਪੰਜਾਬ ਦੇ ਵਿੱਚ ਹਾਲਾਤ ਵਿਗੜ ਸਕਦੇ ਆ, ਮਤਲਬ ਕਿ ਪੀਕ ਤੇ ਚੱਲ ਜਾਏਗਾ ਕਰੋਨਾ। ਤਾਂ ਪੀਕ ਵਾਲੀ ਸਟੇਜ ਵਾਸਤੇ ਸ਼ਾਇਦ ਹੁਣ ਤੋਂ ਤਿਆਰੀ ਕੀਤੀ ਜਾ ਰਹੀ ਹੈ, ਜਾਂ ਤੇ ਬਹੁਤ ਅਗੇਤੀ ਤਿਆਰੀ ਹੈ ਕਿ ਪੀਕ ਤੇ ਜੋ ਸਿਚੁਏਸ਼ਨ ਹੋਏਗੀ ਅਸੀਂ ਉਹਨੂੰ ਹੈਂਡਲ ਕਿਸ ਤਰ੍ਹਾਂ ਕਰਨਾ, ਉਹਦੀਆਂ ਤਿਆਰੀਆਂ। ਤੇ ਜਾਂ ਪਿਛੇਤੀ ਬਹੁਤ ਆ, ਦੋ ਹੀ ਚੀਜ਼ਾਂ ਨੇ ਨਾ, ਅਗੇਤੀ ਜਾਂ ਪਿਛੇਤੀ। ਅਸੀਂ ਫਸਲ ਬੀਜਦੇ ਹਾਂ ਜਾਂ ਤੇ ਅਗੇਤੀ ਹੁੰਦੀ ਹੈ ਜਾਂ ਪਿਛੇਤੀ ਹੁੰਦੀ ਹੈ। ਜੇ ਅਸੀਂ ਸਮੇਂ ਤੋਂ ਪਹਿਲਾਂ ਬੀਜ ਦਈਏ ਤੇ ਉਹ ਅਗੇਤੀ ਬਣ ਜਾਂਦੀ ਆ,
ਤੇ ਜੇ ਅਸੀਂ ਪਛੜ ਜਾਈਏ ਲੋਕਾਂ ਨੂੰ, ਲੋਕ ਕਹਿ ਦਿੰਦੇ ਕਿ ਫਲਾਣੇ ਨੇ ਪਛੇਤੀ ਬੀਜੀ ਹੈ ਤਾਂ ਫਸਲ ਮਰ ਗਈ, ਤਾਂ ਝਾੜ ਘਟ ਗਿਆ। ਸੋ ਹੁਣ ਇਹ ਝਾੜ ਘਟੇਗਾ ਜਾਂ ਵਧੇਗਾ ਮੈਨੂੰ ਨਹੀਂ ਪਤਾ, ਪਰ ਇਹ ਚੀਜ਼ ਬਹੁਤ ਵਧੀਆ ਸੀਗੀ। ਮੈਂ ਸ਼ੁਰੂ ਤੋਂ ਕਹਿੰਦਾ ਆ ਕਿ ਦੇਖੋ ਇਹਨਾਂ ਦੇ ਕੋਲ ਮਾਹਰ ਪਤਾ ਨਹੀਂ ਕਿਸ ਤਰ੍ਹਾਂ ਦੇ, ਅਸੀਂ ਤਾਂ ਬਹੁਤ ਘੱਟ ਪੜ੍ਹੇ ਲਿਖੇ ਲੋਕ ਆ, ਘੱਟ ਤੁਰੇ ਫਿਰੇ ਲੋਕ ਆ, ਕਿ ਸਮੱਸਿਆ ਇਹ ਆ ਕਿ ਜਦ ਤੁਸੀਂ ਇਹ ਸਾਰਾ ਕੁਝ ਕਰਨ ਜਾ ਰਹੇ ਸੀਗੇ ਤਾਂ ਉਸ ਸਮੇਂ ਤੁਹਾਨੂੰ ਘੱਟੋ ਘੱਟ ਇਹ ਸੋਚ ਲੈਣਾ ਚਾਹੀਦਾ ਸੀਗਾ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਪ੍ਰਬੰਧ ਕਰ ਲਈਏ ਕਿ ਜਿਹੜੇ ਸਾਡੇ ਬਿਮਾਰ ਨੇ, ਬਜ਼ੁਰਗ ਨੇ ਜਾਂ ਸਾਡੇ ਬੱਚੇ ਨੇ, ਅਸੀਂ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਚਾਉਣਾ ਹੈ। ਤਾਂ ਰਹਿ ਗਏ ਜਿਹੜੇ ਬੱਚੇ ਦੂਜੇ ਲੋਕ ਜਿਨ੍ਹਾਂ ਦੀ ਇਮਿਊਨਿਟੀ ਵੀ ਅੱਛੀ ਹੋਏਗੀ, ਜਿਨ੍ਹਾਂ ਦੀ ਵਰਕ ਪਾਵਰ ਵੀ ਅੱਛੀ ਹੋਏਗੀ, ਕਿ ਅਸੀਂ ਉਹਨਾਂ ਦੇ ਨਾਲ ਸੂਬਾ ਚਲਾਉਣਾ ਹੈ। ਇਹ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਸੀਗਾ। ਮਹਾਰਾ ਨੇ ਸੋਚਿਆ ਜ਼ਰੂਰ ਹੋਏਗਾ, ਪਰ ਮੇਰੇ ਖਿਆਲ ਦੇ ਨਾਲ ਇਸ ਐਂਗਲ ਤੋਂ ਸੋਚ ਕੇ ਜੇ ਕੁਛ ਰਣਨੀਤੀ ਘੜੀ ਜਾਂਦੀ ਤੇ ਉਹ ਕਾਰਗਰ ਸਾਬਤ ਹੋਣੀ ਸੀ। ਜੀ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਲੋਕ ਕੁਝ ਵਧੇਰੇ ਹੀ ਇਕੱਠ ਕਰਨ ਲੱਗ ਪਏ ਸੀ, ਸਿਹਤ ਮੰਤਰੀ ਨੇ ਦੱਸਿਆ ਲੋਕਡਾਊਨ ਦਾ ਕਾਰਨ। ਜੀ ਦੇਖੋ, ਵੀਕਐਂਡ ਤੇ ਜਿਹੜਾ ਲੋਕਡਾਊਨ ਲਾਇਆ ਇਹਨਾਂ ਨੇ ਪੱਕਾ ਹੀ ਕਰ ਦਿੱਤਾ। ਵੈਸੇ ਹੁਣ ਸ਼ਨੀ ਐਤਵਾਰ ਮਤਲਬ ਕਿ ਤੁਸੀਂ ਵੀਕਐਂਡ ਇੰਜੋਏ ਨਹੀਂ ਕਰ ਸਕਦੇ, ਔਰ ਇਸ ਤੋਂ ਇਲਾਵਾ ਜਿਹੜੀਆਂ ਛੁੱਟੀਆਂ ਹੁੰਦੀਆਂ ਨੇ ਪਬਲਿਕ ਹੌਲੀਡੇਜ਼, ਤਾਂ ਉਹਨਾਂ ਦੇ ਵਿੱਚ ਵੀ ਲੋਕਡਾਊਨ ਲੱਗੇਗਾ। ਇਹ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਇਲਮ ਹੋਏਗਾ ਕਿ ਜਿਹੜੀਆਂ ਜਨਤਕ ਛੁੱਟੀਆਂ ਆਉਣਗੀਆਂ ਅੱਗੇ, ਮੰਨ ਲਓ ਕੋਈ ਈਦ ਦੀ ਆਉਂਦੀ ਹੈ, ਕੋਈ ਹੋਲੀ ਦੀ ਆਉਂਦੀ ਹੈ, ਕੋਈ ਦੀਵਾਲੀ ਦੀ ਆਉਂਦੀ ਹੈ, ਜੇ ਲੰਮਾ ਚੱਲਿਆ ਸਾਰਾ ਗੇਮ, ਤਾਂ ਫਿਰ ਉਹਨਾਂ ਛੁੱਟੀਆਂ ਤੇ ਵੀ ਮਤਲਬ ਇਹ ਲੋਕਡਾਊਨ ਜਿਹੜਾ ਆਪਣੇ ਆਪ ਇੰਪੋਜ਼ ਹੋ ਜਾਇਆ ਕਰੇਗਾ, ਕਿਉਂਕਿ ਸਰਕਾਰ ਦਾ ਇਹ ਫੈਸਲਾ ਹੈ। ਹੁਣ ਇਹਦੇ ਪਿੱਛੇ ਕਾਰਨ ਦੇ ਰਹੇ ਆ ਜਿਹੜੇ ਸਾਡੇ ਹੈਲਥ ਮਿਨਿਸਟਰ ਮਿਸਟਰ ਬਲਵੀਰ ਸਿੰਘ ਜੀ ਸਿੱਧੂ। ਉਹ ਕਹਿੰਦੇ ਆ ਕਿ ਵੇਖੋ, ਵੀਕਐਂਡ ਤੇ ਲੋਕਾਂ ਨੇ ਕੁਝ ਜ਼ਿਆਦਾ ਹੀ ਖੁੱਲ੍ਹ ਮਾਨਣ ਦਾ ਨਾ ਤਹੱਈਆ ਕਰ ਲਿਆ ਸੀਗਾ। ਮਤਲਬ ਕਿ ਇਸ ਤਰ੍ਹਾਂ ਦੇ ਤਰੱਦਦ ਹੋਣ ਲੱਗ ਪਏ ਕਿ ਜਿਹੜਾ ਵੀ ਭੋਗ ਪਾਉਣਾ, ਕਿਸੇ ਦੇ ਘਰ ਦੇ ਵਿੱਚ ਕੋਈ ਸਮਾਗਮ ਆ, ਵਿਆਹ ਸ਼ਾਦੀ ਆ, ਜਾਂ ਪਰਿਵਾਰਕ ਪਾਰਟੀਆਂ ਨੇ, ਫੈਮਿਲੀ ਪਾਰਟੀਆਂ ਵੀ ਹੁੰਦੀਆਂ ਨੇ ਨਾ ਅੱਜ ਕੱਲ੍ਹ, ਪੱਛਮ ਦਾ ਕਲਚਰ ਤੁਹਾਨੂੰ ਪਤਾ ਹੀ ਆ, ਫੈਲ ਗਿਆ ਸਾਰੀ ਦੁਨੀਆ 'ਚ। ਤਾਂ ਉਹ ਕਹਿੰਦੇ ਆ ਕਿ ਇਹ ਸਾਰਾ ਕੁਝ ਵੀਕਐਂਡ ਤੇ ਰੱਖਿਆ ਜਾ ਰਿਹਾ ਸੀਗਾ, ਜਿਸ ਕਰਕੇ ਸਾਨੂੰ ਲੱਗਿਆ ਕਿ ਹੁਣ ਇਹ ਮੌਕਾ ਆ ਗਿਆ, ਇਹ ਵੇਲਾ ਆ ਗਿਆ, ਅਸੀਂ ਇਸ ਵੇਲੇ ਨੂੰ ਖੁੰਝਾਈਏ ਨਾ ਕਿ ਅਸੀਂ ਲੋਕਡਾਊਨ ਜਿਹੜਾ ਉਹ ਲਾਈਏ ਵੀਕਐਂਡ ਤੇ, ਕਿਉਂਕਿ ਵਪਾਰੀ ਮੰਗ ਉਠਾ ਰਹੇ ਆ ਨਾ, ਇਤਰਾਜ਼ ਕਰ ਰਿਹਾ। ਕਿਉਂਕਿ ਤੁਸੀਂ ਦੇਖੋਗੇ ਕਿ ਲੋਕ ਜਿਹੜੇ ਸ਼ਨੀ ਐਤਵਾਰ ਨਿਕਲ ਲੱਗ ਗਏ, ਵੀਕਐਂਡ ਇੱਧਰ ਵੀ ਹੁੰਦਾ। ਜੇ ਤੁਸੀਂ ਕਰੋਨਾ ਕਾਲ ਤੋਂ ਪਹਿਲਾਂ ਵੇਖੋਗੇ ਨਾ, ਤਾਂ ਆਮ ਤੌਰ ਤੇ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਮਾਲ ਆ, ਸ਼ਾਪਿੰਗ ਮਾਲ ਵਗੈਰਾ, ਜਾਂ ਜਿਨ੍ਹਾਂ ਦੇ ਵਿੱਚ ਮਲਟੀਪਲੈਕਸ ਸਕਰੀਨਾਂ ਨੇ ਜਾਂ ਥੀਏਟਰ ਵਗੈਰਾ ਚੱਲਦੇ ਆ ਜਿਨ੍ਹਾਂ 'ਚ, ਤਾਂ ਉਹਨਾਂ ਦਾ ਜਿਹੜਾ ਬਿਜ਼ਨਸ ਹੁੰਦਾ ਸ਼ਨੀ ਐਤਵਾਰ ਜ਼ਿਆਦਾ ਹੁੰਦਾ, ਵਧੇਰੇ ਹੁੰਦਾ। ਉਹਦਾ ਕਾਰਨ ਇਹ ਆ ਕਿ ਲੋਕ ਵੀ ਹੁਣ ਤੁਹਾਡੇ ਵਾਂਗੂ, ਜਿਵੇਂ ਤੁਸੀਂ ਜਿਸ ਸੁਸਾਇਟੀ 'ਚ ਰਹਿੰਦੇ ਹੋ, ਪੱਛਮ ਦੀ ਸੁਸਾਇਟੀ 'ਚ ਰਹਿੰਦੇ ਹੋ, ਤਾਂ ਉਸ ਤਰ੍ਹਾਂ ਹੀ ਆਪਣਾ ਜੀਵਨ ਜਿਹੜਾ ਢਾਲ ਚੁੱਕੇ ਆ ਕਿ ਚਲੋ 4-5 ਦਿਨ ਆਪੋ ਆਪਣਾ ਕੰਮ ਨਿਬੇੜਿਆ, ਇੱਕ ਦਿਨ ਬੱਚਿਆਂ ਨੂੰ ਲੈ ਕੇ ਸਕੂਲੋਂ ਵੀ ਛੁੱਟੀ ਹੁੰਦੀ ਹੈ, ਚਲੋ ਉਹਨਾਂ ਦਿਨਾਂ ਦੇ ਵਿੱਚ ਤੇ ਘਰ ਵਾਲੀ ਨੂੰ ਵੀ ਇੱਕ ਛੁੱਟੀ ਕਰਾ ਦਿੱਤੀ ਜਾਵੇ ਤੇ ਘੁੰਮ ਫਿਰ ਆਈਏ। ਤਾਂ ਕਹਿੰਦਾ ਭਾਵੇਂ ਕਿ ਵਪਾਰੀਆਂ ਨੂੰ ਇਹ ਲੱਗਦਾ ਕਿ ਸਾਡਾ ਕੰਮ ਜੇ ਲੀਹ ਤੇ ਚੜ੍ਹਨ ਲੱਗਿਆ ਸੀ, ਗੱਡੀ ਜੇ ਲੀਹ ਪੈਣ ਲੱਗੀ ਸੀ ਤੇ ਤੁਸੀਂ ਫੇਰ ਉਹਨੂੰ ਕੱਚੇ ਲਾ ਦਿੱਤਾ, ਮਤਲਬ ਕਿ ਕੰਮਕਾਰ ਸਾਡਾ ਨਿਕਲ ਲੱਗਾ ਸੀਗਾ, ਕਿ ਤੁਸੀਂ ਸ਼ਨੀ ਐਤਵਾਰ ਵਾਲਾ ਕੁਹਾੜਾ ਫੇਰ ਸਾਡੇ ਸਿਰ ਤੇ ਰੱਖ ਦਿੱਤਾ। ਹੁਣ ਇਹਨਾਂ ਨੇ ਇਹ ਤਰਕ ਦਿੱਤਾ ਉਸ ਬਦਲੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜੋ ਕਾਰੋਬਾਰੀ ਵਰਗ ਹੁੰਦਾ ਉਹਨੂੰ ਨਿਰਾਸ਼ ਨਹੀਂ ਕਰ ਸਕਦੀ ਸਰਕਾਰ, ਕਿਸੇ ਵੀ ਹਾਲਤ ਦੇ ਵਿੱਚ ਨਾਰਾਜ਼ ਨਹੀਂ ਕਰਨਾ ਚਾਹੇਗੀ। ਤਾਂ ਇਹਨਾਂ ਨੇ ਹੁਣ ਤਰਕ ਇਹੋ ਦਿੱਤਾ ਕਿ ਹਫ਼ਤੇ ਦੇ ਆਖਰੀ ਦਿਨਾਂ 'ਚ ਇਸੇ ਕਰਕੇ ਹੀ ਸਾਨੂੰ ਇਹ ਇੰਪੋਜ਼ ਕਰਨਾ ਪਿਆ ਲੋਕਡਾਊਨ, ਕਿਉਂਕਿ ਕਮਿਊਨਿਟੀ ਸਪਰੈਡ ਦਾ ਜਿਹੜਾ ਸੀਗਾ ਉਹ ਖਤਰਾ ਸੀਗਾ ਕਿ ਲੋਕ ਇਕੱਠੇ ਹੋ ਰਹੇ ਸੀਗੇ। ਤਾਂ ਬਹਰਹਾਲ ਮੇਰੇ ਖਿਆਲ ਦੇ ਨਾਲ ਇਹ ਤਰਕ ਇੰਨਾ ਜ਼ਿਆਦਾ ਵਜ਼ਨਦਾਰ ਨਹੀਂ ਹੈ। ਵਜ਼ਨਦਾਰ ਇਸ ਕਰਕੇ ਨਹੀਂ ਹੈ ਕਿ ਜਿਹਨੇ ਕਰਨਾ ਹੈ ਉਹ ਕਰੀ ਜਾਊਗਾ। ਰਾਤ ਨੂੰ ਇੱਥੇ ਕੌਣ ਪੁੱਛਦਾ? ਮੈਨੂੰ ਦੱਸੋ, ਕਿਸੇ ਨੇ ਜਾ ਕੇ ਜੇ ਪ੍ਰੋਗਰਾਮ ਕਰਨਾ ਉਹ ਸ਼ਹਿਰੋਂ ਨਿਕਲ ਕੇ ਪਿੰਡ ਦੇ ਵਿੱਚ ਕਰ ਲਵੇ। ਤੁਹਾਡੀ ਪੁਲਿਸ ਰਾਤ ਨੂੰ ਕਿੱਥੇ ਆਉਂਦੀ ਪਿੰਡਾਂ 'ਚ? ਔਰ ਜਿਹੜਾ ਲੋਕਡਾਊਨ ਆ ਪਿੰਡਾਂ ਦੇ ਵਿੱਚ ਤਾਂ ਹੋਣਾ ਹੀ ਨਹੀਂ ਆ। ਸ਼ਹਿਰੀ ਆਵਾਜਾਈ ਜਿਹੜੀ ਆ ਸ਼ਾਇਦ ਹੋ ਸਕਦਾ ਥੋੜ੍ਹੀ ਬਹੁਤੀ ਰੁਕੇ, ਪਰ ਕਿਸ ਤਰ੍ਹਾਂ ਦਾ? ਦੇਖੋ ਇਹਨਾਂ ਨੇ ਜੋ ਕੀਤਾ ਕਿ ਠੇਕੇ ਖੁੱਲ੍ਹੇ ਆ, ਦੁਕਾਨਾਂ ਖੁੱਲ੍ਹੀਆਂ, ਪਰ ਆਵਾਜਾਈ ਕਹਿੰਦੇ ਕਿ ਪਬਲਿਕ ਦੀ ਬੰਦ ਆ। ਤੇ ਮੈਨੂੰ ਦੱਸੋ ਕਿ ਦੁਕਾਨਾਂ ਖੋਲ੍ਹਣ ਦਾ ਫਿਰ ਫਾਇਦਾ ਕੀ ਆ? ਇਹੋ ਜਿਹੀ ਮੁਹਾਰਤ ਹੈ ਨਾ ਮਾਰਾਂ ਦੀ ਕਿ ਠੇਕੇ ਖੋਲ੍ਹੇ। ਹੁਣ ਸ਼ਰਾਬੀ ਕਹਿਣ ਡਏ ਵੀ ਯਾਰ ਪਹੁੰਚਣਾ ਹੀ ਔਖਾ ਠੇਕਿਆਂ ਤੇ, ਮੁੜਦੇ ਦਾ ਆਪੇ ਆ ਜਾਣਗੇ, ਕਰਫਿਊ ਕੁਰਫੂ ਭਾਵੇਂ ਜਿੰਨੇ ਮਰਜ਼ੀ ਲੱਗੇ ਹੋਣ, ਕੋਈ ਚੱਕਰ ਨਹੀਂ ਹੈਗਾ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਬੜਾ ਹੌਲਾ ਲੌਜਿਕ ਆ ਕਿ ਦੇਖੋ ਜੀ ਸ਼ਨੀ ਐਤਵਾਰ ਜ਼ਿਆਦਾ ਪਾਰਟੀਆਂ ਜਾਂ ਜ਼ਿਆਦਾ ਸਮਾਗਮ ਰੱਖੇ ਜਾ ਰਹੇ ਸੀਗੇ, ਕਿਉਂਕਿ ਸਮਾਗਮ ਜਿਹਨੇ ਕਰਨਾ ਹੈ ਉਹ ਤਾਂ ਫਿਰ ਵਰਕਿੰਗ ਡੇਜ਼ 'ਚ ਵੀ ਕਰ ਲੂਗਾ ਨਾ, ਕਿਉਂਕਿ ਉਦੋਂ ਖੁੱਲ੍ਹ ਹੋਏਗੀ 5 ਦਿਨ, ਔਰ ਉਹਨਾਂ 5 ਦਿਨਾਂ ਦੇ ਵਿੱਚ ਸਗੋਂ ਜ਼ਿਆਦਾ ਹੋਣਗੇ।
ਕਿਉਂਕਿ ਲੋਕਾਂ ਨੂੰ ਇਹੋ ਲੱਗੂਗਾ ਕਿ ਇਹਨਾਂ ਦਾ ਗਾਂ ਪਤਾ ਨਹੀਂ ਕੀ ਕਰਨਗੇ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਆਪਣਾ ਜਿਹੜਾ ਇਹ ਫੈਸਲਾ ਰਿਵਿਊ ਕਰਨਾ ਚਾਹੀਦਾ ਕਿ ਤੁਸੀਂ ਦੁਕਾਨਾਂ, ਕਾਰੋਬਾਰ, ਸ਼ਰਾਬ ਦੇ ਠੇਕੇ ਸਾਰਾ ਕੁਝ ਖੋਲ ਰੱਖਿਆ ਪਰ ਆਵਾਜਾਈ ਬੰਦ ਕਰ ਰਹੇ ਹੋ, ਤਾਂ ਉਹਨਾਂ ਦਾ ਨੁਕਸਾਨ ਕਾਰੋਬਾਰੀਆਂ ਦਾ ਤਾਂ ਹੋ ਹੀ ਜਾਣਾ, ਕਿਉਂਕਿ ਜਿਹੜੀ ਪਬਲਿਕ ਦੀ ਟਰਾਂਸਪੋਰਟ ਆ, ਪਬਲਿਕ ਦੀ ਟਰਾਂਸਪੋਰਟੇਸ਼ਨ ਆ, ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਦੀ ਆਵਾਜਾਈ ਆ, ਉਹ ਤੇ ਤੁਸੀਂ ਬੰਦ ਕਰ ਰਹੇ ਹੋ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਹਾਸੋਹੀਣਾ ਜਿਹਾ ਤਰਕ ਆ ਬਲਵੀਰ ਸਿੰਘ ਸਿੱਧੂ ਜੀ ਦਾ। ਖੈਰ ਜੋ ਵੀ ਹੈ ਪੰਜਾਬ ਦੇ ਵਿੱਚ ਸਾਰਾ ਕੁਝ ਚੱਲਦਾ, ਪਰ ਮੈਂ ਵਾਰ-ਵਾਰ ਕਹਿੰਦਾ ਕਿ ਤੁਸੀਂ ਜਦੋਂ ਵੀ ਰੋਡ ਮੈਪ ਬਣਾਉਂਦੇ ਹੋ ਤਾਂ ਵਧੀਆ ਤਰੀਕੇ ਦਾ ਹੋਣਾ ਚਾਹੀਦਾ, ਕਿਉਂਕਿ ਦੇਖੋ ਗੱਲ ਇਹ ਆ ਕਿ ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹਾਂਜੀ ਇਹ ਪਾਰਟੀਆਂ ਵਗੈਰਾ ਜਾਂ ਸਮਾਗਮ ਵਗੈਰਾ ਹੁੰਦੇ ਆ, ਤੁਸੀਂ ਲੋਕਾਂ ਨੂੰ ਅਵੇਅਰ ਕਰਨ ਦਾ ਯਤਨ ਕਰੋ। ਦੂਜੀ ਗੱਲ ਇਹ ਆ ਕਿ ਜਿਹੜੀ ਸਾਡੀ ਸੈਂਟਰ ਸਰਕਾਰ ਆ ਉਹਨੇ ਇਹਨਾਂ ਨੂੰ ਇੱਕ ਪਾਵਰ ਦਿੱਤੀ ਹੋਈ ਆ, ਅਖਤਿਆਰ ਦਿੱਤਾ ਹੋਇਆ ਕਿ ਤੁਸੀਂ ਢਿੱਲ ਨਹੀਂ ਦੇ ਸਕਦੇ, ਜਿਹੜੀਆਂ ਮਿੱਥੀਆਂ ਗਾਈਡਲਾਈਨਸ ਨੇ ਸੈਂਟਰ ਸਰਕਾਰ ਦੀਆਂ, ਬਟ ਉਹਦੇ ਉੱਤੋਂ ਤੁਸੀਂ ਸਖਤੀ ਵਧੇਰੇ ਕਰ ਸਕਦੇ ਹੋ। ਮਤਲਬ ਕਿ ਸਟੇਟਾਂ ਕੋਲ ਇੱਕ ਅਧਿਕਾਰ ਆ ਕਿ ਢਿੱਲ ਘੱਟ ਦੇ ਸਕਦੇ ਪਰ ਸਖਤੀ ਵੱਧ ਕਰ ਸਕਦੇ ਆ। ਜਿੱਥੇ ਤੁਹਾਨੂੰ ਲੱਗਦਾ ਉਹ ਸਖਤੀ ਤੁਸੀਂ ਵੱਧ ਕਰ ਲਓ। ਔਰ ਦੂਜੀ ਗੱਲ ਇਹ ਆ ਕਿ ਦੇਖੋ ਜੇ ਇਸ ਤਰ੍ਹਾਂ ਦਾ ਮਾਹੌਲ ਹੈ ਤਾਂ ਤੁਹਾਨੂੰ ਆਪ ਨੂੰ ਵੀ ਐਗਜ਼ਾਮਪਲ ਸੈੱਟ ਕਰਨੇ ਚਾਹੀਦੇ। ਤੁਹਾਡਾ ਸੁਖੀ ਰੰਧਾਵਾ ਆਉਂਦਾ ਤਾਂ ਉੱਥੇ ਰੈਲੀ ਕਰ ਦਿੰਦਾ, ਸੁਖਬੀਰ ਸਿੰਘ ਬਾਦਲ ਆਪਣੇ ਪਿੰਡ ਦੇ ਵਿੱਚ ਰਣਨੀਤੀ ਤੈਅ ਕਰਦਾ ਮੀਟਿੰਗ ਕਰਕੇ। ਸੋ ਉਹ ਚੀਜ਼ਾਂ ਵੀ ਤੁਹਾਨੂੰ ਰੋਕਣ ਦੀ ਜ਼ਰੂਰਤ ਹੈ ਨਾ, ਜਦ ਤੁਸੀਂ ਇਸ ਤਰ੍ਹਾਂ ਕਰਦੇ ਹੋ ਲੋਕ ਵੀ ਕਰਦੇ ਆ। ਔਰ ਦੂਜੀ ਗੱਲ ਇਹ ਆ ਕਿ ਜਦੋਂ ਵੀ ਇਸ ਤਰ੍ਹਾਂ ਦੀ ਰਣਨੀਤੀ ਘੜੀ ਜਾਂਦੀ ਆ, ਵੇਖਣਾ ਚਾਹੀਦਾ ਕਿ ਕੰਟੇਨਮੈਂਟ ਏਰੀਆਸ ਜਿਹੜੇ ਆ ਉਹਨਾਂ ਨੂੰ ਫੁੱਲ ਫਲੈਜ ਸੀਲ ਕੀਤਾ ਜਾਵੇ। ਔਰ ਜਿਹੜੇ ਦੂਸਰੇ ਜਿੱਦਾਂ ਇਹ ਪਿੰਡ ਨੂੰ ਇਕਾਈ ਮੰਨ ਲਈਏ ਕਿ ਪਿੰਡ ਨੂੰ ਅੰਦਰ ਤਾੜਨ ਦਾ ਕੀ ਮਤਲਬ, ਜਿੱਥੇ ਇੱਕ ਵੀ ਮਰੀਜ਼ ਨਹੀਂ ਹੈਗਾ ਤੇ ਜਿੱਥੇ ਕੋਈ 5-10 ਮੁਲਾਜ਼ਮ ਜਿਹੜੇ ਆ ਉਹ ਕਿਤੇ ਇੱਧਰ ਉੱਧਰ ਜਾਂਦੇ ਹੋਣੇ ਆ, ਔਰ ਜਿਹੜੇ ਸ਼ਹਿਰ ਦੇ ਵਿੱਚ ਜਾਂਦੇ ਆ ਕਿ ਉਹਨਾਂ ਦੇ ਵਿੱਚ ਕੋਈ ਕਰੋਨਾ ਪੋਜ਼ਿਟਿਵ ਕੇਸ ਹੈ ਜਾਂ ਕੰਟੇਨਮੈਂਟ ਏਰੀਆ ਹੈ, ਉਹ ਬਹੁਤ ਸੌਖਾ ਹੈ। ਸੋ ਇਕਾਈ ਦੇ ਹਿਸਾਬ ਦੇ ਨਾਲ ਰਣਨੀਤੀ ਘੜੀ ਜਾਵੇ ਤਾਂ ਬਿਹਤਰ ਰਹੇਗਾ ਜੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੋ ਜੀ ਜੇ ਗੱਲ ਕਰੀਏ ਤਾਂ ਕਹਿੰਦੇ ਅੰਮ੍ਰਿਤਸਰ ਵਿੱਚ ਸੈਂਪਲ ਕੋਤਾਹੀ ਮਾਮਲੇ ਦੇ ਵਿੱਚ ਜਿਹੜਾ ਪਾਇਆ ਸੀ ਪੜਦਾ ਉਹ ਵੀ ਰਾਸ ਨਾ ਆਇਆ। ਹਾਂਜੀ ਬਿਲਕੁਲ। ਦੇਖੋ ਸੈਂਪਲ ਦਾ ਮਾਮਲਾ ਕੀ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈਗੀ ਆ ਨਾ ਸਰਕਾਰੀ ਹਸਪਤਾਲ ਦੀ ਲੈਬ ਜਿਹੜੀ ਆ, ਉਸ ਲੈਬ ਦੇ ਵਿੱਚੋਂ ਇੱਕ ਮਾਮਲਾ ਸਾਹਮਣੇ ਆਉਂਦਾ। ਮਾਮਲਾ ਕੀ ਸਾਹਮਣੇ ਆਉਂਦਾ ਕਿ ਜਿਹੜੀ IDSP ਲੈਬ ਹੈ ਇਹਨਾਂ ਦੀ, ਉੱਥੇ ਡੰਪ ਕਰਕੇ ਕਰੋਨਾ ਦੇ ਇਹਨਾਂ ਨੇ ਸ਼ੱਕੀ ਮਰੀਜ਼ਾਂ ਦੇ ਤਕਰੀਬਨ 1500 ਸੈਂਪਲ ਰੱਖੇ ਸੀਗੇ। ਤਾਂ ਬਾਅਦ ਦੇ ਵਿੱਚ ਉਹ ਇੱਕ ਨਿਊਜ਼ ਪੇਪਰ ਨੇ ਮਤਲਬ ਕਿ ਉਹ ਖਬਰ ਕੱਢ ਲਈ, ਫੋਟੋਆਂ ਲੱਗ ਗਈਆਂ ਤੇ ਉਹ ਜਿਹੜੇ 1500 ਸੈਂਪਲ ਸੀ ਫਿਰ ਇਹਨਾਂ ਨੇ ਤੱਤ ਫੱਟ ਕਰਕੇ ਨਾ ਤੇ ਦੂਜੀ ਥਾਂ ਤੇ ਭੇਜ ਦਿੱਤੇ, ਮਤਲਬ ਕਿ ਜਿੱਥੇ ਟੈਸਟਿੰਗ ਹੋਣੀ ਸੀ ਪ੍ਰੋਪਰ। ਚਲੋ ਇਹਨਾਂ ਨੇ ਉਹ ਪਰਦਾ ਟੱਕ ਲਿਆ। ਪਰ ਹੁਣ ਜੋ ਗੱਲ ਨਿਕਲ ਕੇ ਆਈ ਆ, ਕਿਉਂਕਿ ਇਹਨਾਂ ਨੇ ਦੇਖੋ ਬਰਫ਼ ਦੇ ਵਿੱਚ ਤੇ ਰੱਖੇ ਨਹੀਂ, ਕੋਈ ਮਤਲਬ ਕਿ ਫਰੀਜ਼ਰ ਦੇ ਵਿੱਚ ਉਹ ਰੱਖੇ ਨਹੀਂ ਸੀਗੇ, ਉਹ ਪਾਣੀ ਦੇ ਵਿੱਚ ਹੀ ਰੱਖ ਛੱਡੇ ਸੀਗੇ। ਤਾਂ ਤੁਸੀਂ ਦੇਖ ਲਓ ਕਿ ਉਹ ਜਿਹੜੇ ਸੈਂਪਲ ਲਏ ਸੀਗੇ ਉਹ ਪਾਣੀ ਦੇ ਵਿੱਚ ਇਹਨਾਂ ਨੇ ਧਰ ਛੱਡੇ ਸੀ। ਉਹ ਸਾਰੀ ਖਬਰ ਲੱਗੀ, ਉਸ ਤੋਂ ਬਾਅਦ ਇਹਨਾਂ ਨੇ ਚੱਕ ਕੇ ਇੱਕ ਥਾਂ ਤੋਂ ਆਪ ਬਚਣ ਵਾਸਤੇ ਦੂਜੀ ਥਾਂ ਤੇ ਤੱਤ ਫੱਟ ਘੱਲ ਦਿੱਤੇ। ਹੁਣ ਇਹਨਾਂ ਨੇ ਜਦੋਂ ਇਨਫਲੂਐਂਜ਼ਾ ਲੈਬ ਦੇ ਵਿੱਚ ਇਹ ਘੱਲੇ ਟੈਸਟਿੰਗ ਵਾਸਤੇ 400 ਸੈਂਪਲ ਜਿਹੜਾ ਉਹਨਾਂ ਦੇ ਵਿੱਚੋਂ ਵਾਪਸ ਪਰਤਾਇਆ। ਕਿਉਂਕਿ ਉਹ ਜਿਹੜੇ ਸੈਂਪਲ ਸੀਗੇ ਉਹਨਾਂ ਦੇ ਉੱਤੋਂ ਨਾ ਮਰੀਜ਼ ਦਾ ਨਾਂ ਲੱਭ ਰਿਹਾ ਸੀ, ਨਾ ਕੋਈ ਕੰਟੈਕਟ ਨੰਬਰ ਲੱਭ ਰਿਹਾ ਸੀਗਾ। ਤਾਂ ਉਸ ਲੈਬ ਨੇ ਜਿੱਥੇ ਜਾ ਕੇ ਟੈਸਟਿੰਗ ਹੋ ਰਹੀ ਸੀ ਉਹਨਾਂ ਕਿਹਾ ਕਿ ਚੱਕੋ ਇਹ ਲੈ ਜਾਓ ਜਿੱਥੇ ਲਿਜਾਣੇ ਆ, ਅਸੀਂ 400 ਸੈਂਪਲ ਐਕਸੈਪਟ ਨਹੀਂ ਕਰਾਂਗੇ। ਔਰ ਦੂਜੀ ਗੱਲ ਇਹ ਆ ਕਿ ਦੇਖੋ ਇਹ ਜਿਹੜੇ ਸੈਂਪਲ ਸੀ ਉੱਥੇ ਪਏ ਹੋਏ ਸਿਵਲ ਹਸਪਤਾਲ ਦੀ ਲੈਬ ਦੇ ਵਿੱਚ, ਉਹ ਗੁਜ਼ਿਸ਼ਤਾ ਮੇਰੇ ਖਿਆਲ ਦੇ ਨਾਲ 10-10 ਦਿਨ ਤੋਂ ਪਏ ਸੀਗੇ, ਜਦਕਿ ਮਾਰ ਕਹਿੰਦੀ ਹੈ ਕਿ 3 ਦਿਨ ਤੋਂ ਵੱਧ ਜੇ ਸੈਂਪਲ ਤੁਸੀਂ ਰੱਖੋਗੇ ਉਹਦੀ ਰਿਪੋਰਟ ਪੁਖਤਾ ਆਉਣ ਦੀ ਸੰਭਾਵਨਾ ਮਰ ਜਾਂਦੀ ਆ। ਹੁਣ ਉਹ 400 ਪੇਸ਼ੈਂਟ ਜਿੱਦਾਂ ਲਾ ਲਓ ਕਿ ਕੋਈ ਵੀ ਸ਼ੱਕੀ ਮਰੀਜ਼ ਆ ਜਿਹਦੇ ਇਹਨਾਂ ਨੇ ਸੈਂਪਲ ਲਏ ਆ, ਮੰਨ ਲਓ ਕੁਆਰੰਟੀਨ ਆ, ਤੇ ਕੁਆਰੰਟੀਨ 'ਚ ਉਹਦਾ ਪੀਰੀਅਡ ਉਸ ਟਾਈਮ ਤੱਕ ਖਤਮ ਹੀ ਨਹੀਂ ਹੋਣਾ ਜਦੋਂ ਤੱਕ ਉਹ ਟੈਸਟ ਦੀ ਰਿਪੋਰਟ ਨਹੀਂ ਆਉਂਦੀ। ਜਾਂ ਤੇ ਹੁਣ ਕਿਉਂਕਿ ਨਾਮ ਤੁਸੀਂ ਮਿਟਾ ਬੈਠੇ ਹੋ, ਕੰਟੈਕਟ ਨੰਬਰ ਤੁਸੀਂ ਮਿਟਾ ਬੈਠੇ ਹੋ ਤੋਂ, ਜਾਂ ਤੇ ਤੁਸੀਂ ਉਹਨਾਂ ਦੇ ਦੁਬਾਰਾ ਜਾਂ ਤਾਂ ਰੀਸੈਂਪਲਿੰਗ ਹੋਵੇ, ਤੇ ਜਾਂ ਫਿਰ ਉਹ ਬੰਦੇ ਉੱਥੇ ਬੈਠੇ ਉਡੀਕਦੇ ਉਹ ਜਿਵੇਂ ਆਖਿਆ ਸੀ ਨਾ ਇਨਸਾਫ ਨੂੰ ਉਡੀਕਦੇ ਰੁੱਖ ਹੋ ਗਏ ਪਾਤਰ ਸਾਹਿਬ ਨੇ, ਕਿ ਉਹ ਫਿਰ ਰੁੱਖ ਹੋ ਜਾਣਗੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ। ਦੇਖੋ ਮੈਂ ਕੱਲ੍ਹ ਦੀ ਗੱਲ ਕਹੀ ਸੀ,
मैं अज भी ये गल कहना और कहता रहूँगा कि देखो इस वेले जो माहौल है पंजाब सरकार ठीक है कि अगाह दी रणनीतियां तो बहुत घट रही है घड़ी जाती है पर गल यह है कि तुसी जो इत्थे कोताहियां हुंदियां ने जो लापरवाहियां हुंदियां ने ਉਹਦੇ ਮੁਤਲਕ भी तो कोई एक्शन लवो ना ताकि अगे रुक सके घटनावां। जी जी जी। अगली ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਏਜੀ ਨੇ ਕਿਹਾ ਲੋੜ ਪਈ ਤਾਂ ਫੀਸ ਮਾਮਲੇ ਵਿੱਚ ਲੈ ਆਵਾਂਗੇ ਸਰਕਾਰੀ ਹੁਕਮ। हाँ जी देखो फीस वाला मामला जो हाई कोर्ट के गया हुआ है वो दो तीन धिरां एक सरकार भी धिर है एक दूसरे पासे बच्चों के मापे आ ते तीसरे पासे निजी स्कूल आ। पहला कोर्ट ने आख्या सीगा कि 70% दे दिओ फीस ਉਹਦੇ ਤੇ ਮਾਪੇ ਜਿਹੜੇ ਸੀ ਉਹ डबल बेंच कोई चल गए। उन्होंने फिर की किया उन्होंने कहा कि तुसी इस तरह करो कि रल के हल कढ़ लो। कल सुनवाई थी उस तो पहले इन्होंने रल के हल कढ़न का यतन किया पर सहमति नहीं बनी। तुहानूं पता वैसे अपने पंजाबियों की घट सहमति बनती है इहो ਜਿਹੇ मसलिਆਂ पे तो फिर सुनवाई शुरू हुई। हुण कोर्ट ने सोमवार नूं सारियां धिरां दा पक्ष सुनने का फैसला लिया मतलब कि बच्चों के जिहड़े पेरेंट्स उन्हों का भी पक्ष सुनिया जाऊगा तो सरकार भी अपना पक्ष रखूगी। पर सरकार ने स्पष्ट कर दिता एडी साहब जिहड़े है एडवोकेट जनरल अतुल नंदा जी वो कहते हैं कि जो लोड़ पई इस मामले च असीं फिर कोई ऑर्डीनेंस या कोई कानून नहीं ले आवांगे मतलब कि निजी स्कूलों नूं असीं फीस नहीं लैण देवांगे। निजी स्कूल कहते हैं कि देखो असीं भी तो लोकां वांगू पीड़ित है ना जे मापे पीड़ित आ तो फिर स्कूल भी तो पीड़ित है ना इस पैंडेमिक दे विच। सानू क्यों रगड़िया जा रहा कि असीं ते अपने टीचरां नूं तनखाहां देणीआं जदों पढ़ा रहे आ ते टीचरां नूं तनखाहां असीं देणीआं ही देणीआं। तुसीं ऑनलाइन पढ़ाई कर रहे हो तो ट्यूशन फीस वगैरह जो बनदी है वो सानू दिओ। पर इहदे विच कई चीज़ां ने कि जिद्दां हुण सारे स्कूल कह रहे आ कि देखो जी साडी हालत खराब है पर बैलेंस शीट की कहती है वो किसी नूं नहीं पता। दूजी गल है कि टीचरां नूं की सारे पैसे जाणगे मेरे ख्याल के नाल जां ते हाई कोर्ट ये कह दे कि हाँ भी जिन्ने पैसे जाने मापे जिहड़े सीधे पाउण उन्हां दे खातिਆਂ 'ਚ जाण कोई ऐसी कोई बनाई जाए कमेटी क्योंकि बहाना किसी का ते खाना किसी का ये भी तो एक सवाल हैगा ही है ना। बाकी इस मसले का हल निकलना चाहिए कुछ भार जिहड़ा मापिਆਂ ते पैना भी चाहिए। मैं समझदा कि मेरा पूरा नाम सरकार चुक सकती ना निजी स्कूल चुक सकते कुछ भार सरकार नूं भी वंडाउणा चाहिए। निजी स्कूल चलने भी चाहिए और मापे जिहड़े कि ज़्यादातर मिडल क्लास तो आउंदे आ उन्हां भी किते ना किते कोई रिलीफ मिलनी चाहिए है जी जी। अगली ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਅਕਾਲੀ ਦਲ ਨੇ ਵੀ ਚੁੱਕਿਆ ਹੁਣ ਹਾਈਵੇ ਸਕੈਮ ਦਾ ਮਾਮਲਾ। देखो इन्होंने ये मामला चुकया सिकंदर सिंह मलूका ने एक विशेष बयान दिता खास बयान दिता कि 55 रजिस्ट्रियां हुई खेती वाली जमीन नूं वपारक दर्शा के जदों ये सब कुछ होना कि जानी नोटिफिकेशन होना कि असल दे विच की है कि बठिंडे तो किते अमृतसर नूं हाईवे जांदा उहदे विचों इन्होंने कढ़ना इधर नूं मोगा जलंधर ਜਾਂ जम्मू नूं जोड़न वाला ਉਹਦੇ ਵਿੱਚ आम आदमी पार्टी ने स्कैम कढ़िया। वैसे खबरां पहले ही आ गई सन एक माता जी सामने आए कि 30 मरले जमीन मेरी जिहड़ी आ वो कुछ रसूखदारां ने खरीद लई मुंडे कोलों 60 ਲੱਖ च ते मुड़ के ਉਹੀ ਜ਼ਮੀਨ ਜਦੋਂ एक्वायर होई ਉਹਨੂੰ कमर्शियल विखा के ਉਹ रुपया लै गए 2-2.5 करोड़ ਤੇ ਉਹ ਪਿੱਟਦੀ ਪਈ ਹੈ कि सानू तो मिले कख नहीं है। सो इस करके एक स्कैम नज़र आया और वो कि नवंबर जिमें ही प्रोजैक्ट ऐलानिया जाता उस तो बाद नोटिफिकेशन होंदा 20 मई को ये बहुत धड़ल्ले नाल रजिस्ट्रियां होंदियां। और कमाल की गल है कि जी माता की मैं गल कर रहा 14 मार्च को वो पावर ऑफ अवतार नहीं होंगी 14 को ही रजिस्ट्री तो 14 को इंतकाल और पैसे जिहड़े एक पिंड के बैंक के खाते च आउंदे आ जिहड़ा कि पिंड एक इन्हां दे कांग्रेसी विधायक दा एक कथित तौर पर दोष ला रहे आ आम आदमी पार्टी वाले हरजोत कमल जिहड़े मोगे दे एमएलए वो ते नाल जिहड़े हैगे माल मंत्री गुरप्रीत सिंह कांगड़ कथित तौर पर उन्होंने भी दोष लाउंदे आ। सो ये स्कैम जिहड़ा वैसा ही स्कैम है जैसा कि हुशियारपुर वाला हाईवे स्कैम सीगा वो आपां बहुत बारी कीता सारे अपने पुराने लिसनर्स नूं पता होना है। और वो कदों होया सीगा सिकंदर सिंह मलूका वो भी बड़ा जिहा दस देना चाहिए तो उहदे विच अक्यूज कौन बने सन इन्हां दे बंदियां ने वो घोटाला किया SDM तो लैके तहसीलदार नैब तहसीलदार कानोगो पटवारी क्लर्क सारे ही रल गए सन इन्हां दे अकाली लीडर भी रल गए सी और वो जिहड़ा घोटाला इस तरह ही होया सीगा कि जमीनां खोंदे किवें आ देखो भोले भाले किसानां नूं लुटदे किवें जदों कोई प्रपोजल इस तरह का आउंदा है
ਜਦੋਂ ਉਹਨੂੰ ਮਨਜ਼ੂਰੀ ਮਿਲਦੀ ਹੈ ਸ਼ਾਹਰਾਹ ਦੀ ਕਿ ਹਾਂ ਭਾਈ ਇਹ ਚੌੜਾ ਕਰਨਾ ਚਾਹੇ ਨਵਾਂ ਬਣਨਾ ਨਿਰਮਾਣ ਹੋਣਾ ਤਾਂ ਇਹ ਘੱਟ ਫੱਟ ਉੱਥੇ ਜਾ ਕੇ ਜ਼ਮੀਨਾਂ ਖਰੀਦ ਲੈਂਦੇ ਆ। ਮਤਲਬ ਕਿ ਜ਼ਮੀਨ ਦਾ ਰੇਟ ਚੱਲ ਰਿਹਾ 30 ਲੱਖ 40 ਲੱਖ, ਇਹਨਾਂ ਕਹਿਣਾ ਕਿ 10 ਲੱਖ ਵੱਧ ਲੈ ਲਾ ਬਈ ਯਾਰ ਸਾਨੂੰ ਅਸੀਂ ਆਹ ਬਣਾਉਣਾ ਇੱਥੇ ਆਹ ਬਣਾਉਣਾ ਕੁਕੜੀਆਂ ਦੀ ਖੁੱਡਾ ਬਣਾਉਣਾ ਅਸੀਂ ਇੱਥੇ ਤੂੜੀ ਦੀ ਕੁੱਪ ਬਣਾਉਣਾ ਫਲਾਂ ਟਮਕਾ ਕੁਛ ਵੀ ਲੱਗੇ ਧੱਬੇ ਮਾਰ ਕੇ ਉਹ ਜ਼ਮੀਨ ਲੈ ਲਈ। ਉਸ ਤੋਂ ਬਾਅਦ ਜਿਹੜੀ ਇਹਦੀ ਯੂਜ਼ਿੰਗ ਹੁੰਦੀ ਆ ਆਪਾਂ ਕਹਿੰਦੇ ਯੂਜ਼ਿੰਗ ਆਫ ਲੈਂਡ ਜਿਹੜੀ ਹੁੰਦੀ ਆ ਉਹ ਫਿਰ ਯੂਜ਼ਿੰਗ ਬਦਲ ਦਿੱਤੀ ਜਾਂਦੀ ਆ। ਉਹਦੀ ਇੱਕ ਛੋਟੀ ਜਿਹੀ ਕਾਰਵਾਈ ਹੁੰਦੀ ਆ, ਉਹ ਮੋਟੀ ਕਾਰਵਾਈ ਹੈ ਜੇ ਆਮ ਬੰਦਾ ਕਰੇ ਤਾਂ ਉਹ ਜਿਹੜੀ ਕਾਰਵਾਈ ਆ ਉਹ ਪਵਾ ਕੇ ਜਿਹੜੀ ਜ਼ਮੀਨ ਖੇਤੀਯੋਗ ਹੁੰਦੀ ਆ ਉਹਨੂੰ ਵਰਤੋਂ 'ਚ ਲਿਆ ਕੇ ਇਹ ਕਹਿ ਦਿੰਦੇ ਆ ਕਿ ਕਮਰਸ਼ੀਅਲ ਆ, ਮਤਲਬ ਕਿ ਰਿਹਾਇਸ਼ੀ ਆ ਜਾਂ ਕਿ ਇੰਡਸਟਰੀ ਲੱਗ ਸਕਦੀ ਜਾਂ ਜੋ ਵੀ ਆ ਕਾਗਜ਼ਾਂ ਪੱਤਰਾਂ 'ਚ ਉਹ ਪਾ ਕੇ ਉਸੇ ਜ਼ਮੀਨ ਦਾ ਰੇਟ ਫਿਰ ਕਈ ਗੁਣਾ ਜਿਹੜਾ ਉਹ ਸਰਕਾਰ ਤੋਂ ਵਸੂਲਿਆ ਜਾਂਦਾ। ਇਹ ਪਹਿਲਾਂ ਵੀ ਹੁੰਦਾ ਸੀ, ਇਹ ਸਰਕਾਰ 'ਚ ਵੀ ਹੋਇਆ, ਫਰਕ ਕੋਈ ਨਹੀਂ ਹੈ। ਮਤਲਬ ਕਿ ਨਾਕ ਉਹੀ ਆ, ਕੁੰਜਾਂ ਲਾ ਕੇ ਜਿਹੜੀਆਂ ਉਹ ਰੰਗ ਬਰੰਗੀਆਂ ਕੁੰਜਾਂ ਉਹ ਲਾ ਦਿੰਦੇ ਆ, ਕੁੰਜ ਲਾ ਕੇ ਨਾਗ ਵਿੱਚੋਂ ਉਹੀ ਨਿਕਲਦੇ ਆ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।